अस्सलाम वालेकुम जी, मैं ਤੁਹਾਡਾ ਮੇਜ਼ਬਾਨ ਅਲੀ ਇਮਰਾਨ, ਪੰਜਾਬ ਦੇ ਰੰਗ ਅਲੀ ਇਮਰਾਨ ਦੇ ਸੰਗ। ਅੱਜ ਅਸੀਂ ਆਏ ਹਾਂ ਜੀ ਸਾਂਗਲਾ ਹਿੱਲ ਦੇ ਕੋਲ ਇੱਕ ਪਿੰਡ ਆ ਰੋੜੀ ਵਾਲਾ, ਚੱਕ ਨੰਬਰ 41। ਜਿੱਦਾਂ ਕਿ ਤੁਹਾਨੂੰ ਪਤਾ ਕਿ ਸਾਡਾ ਚੈਨਲ ਹੈਗਾ ਪੰਜਾਬੀ। ਅਸੀਂ ਪੰਜਾਬ ਦੀ ਸਕਾਫਤ ਨੂੰ ਜਿੰਨਾ ਹੋ ਸਕੇ ਅਸੀਂ ਪ੍ਰਮੋਟ ਕਰਦੇ ਹਾਂ। ਜਿੱਥੇ ਕੋਈ ਮੇਲੇ ਲੱਗੇ ਹੋਣ ਜਾਂ ਕੋਈ ਪੰਜਾਬੀ ਸਕਾਫਤ ਦੇ ਬਾਰੇ ਕੋਈ ਗੱਲਾਂ ਹੁੰਦੀਆਂ ਹੋਣ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣੀ ਆਵਾਮ ਤੱਕ, ਆਪਣੀ ਆਡੀਅנס ਤੱਕ ਪਹੁੰਚਾਈਏ। ਇੱਥੇ ਕੁਝ ਬੰਦੇ ਨੇ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਕਿ ਜਿਹੜੇ ਬੜੀ ਦੂਰੋਂ ਫੈਸਲਾਬਾਦੋਂ ਆਏ ਨੇ ਸਾਂਗਲਾ ਹਿੱਲ ਮੇਲਾ ਦੇਖਣ, ਤੇ ਇਹਨਾਂ ਨੂੰ ਪੁੱਛਦੇ ਆ ਕਿ ਸੂਫੀਆ ਕਰਾਮ ਨੇ ਜਿਹੜਾ ਨਾ ਬੜੀਆਂ ਖਿਦਮਾਤ ਦਿੱਤੀਆਂ ਨੇ ਇਸਲਾਮ ਦੇ ਬਾਰੇ, ਤੇ ਇਹਨਾਂ ਨਾਲ ਪੁੱਛਦੇ ਆ ਕਿ ਇਹਨਾਂ ਦੇ ਕੀ ਤਾਸਰਾਤ ਆ, ਕਿਹੜਾ ਇਹਨਾਂ ਨੂੰ ਇੱਕ ਰੂਹਾਨੀ ਸਕੂਨ ਮਿਲਦਾ ਜਿਹੜਾ ਕਿ ਏਡੀ ਦੂਰੋਂ ਇਹ ਮੇਲਾ ਵੇਖਣ ਆਉਂਦੇ ਨੇ। अस्सलाम वालेकुम। वालेकुम सलाम। ਕੀ ਹਾਲ ਹੈ ਸਰ? ठीक ठाक जी। ਕੀ ਨਾਮ ਆਪਣਾ? वकार अहमद जी। ਅੱਛਾ ਵਕਾਰ ਬਾਈ, ਸਾਡਾ ਨਾ ਚੈਨਲ ਆ ਪੰਜਾਬੀ। ਅਸੀਂ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਦੇ ਹਾਂ। ਤੁਸੀਂ ਸਾਨੂੰ ਜ਼ਰਾ ਦੱਸੋ ਕਿ ਤੁਸੀਂ ਫੈਸਲਾਬਾਦੋਂ ਸਫ਼ਰ ਕਰਕੇ ਏਡੀ ਦੂਰ ਆਏ ਹੋ, ਤੁਹਾਨੂੰ ਕਿਹੜਾ ਇੱਕ ਰੂਹਾਨੀ ਸਕੂਨ ਮਿਲਦਾ ਵਾ, ਕਿਹੜੀ ਇੱਕ ਖਿੱਚ ਆ ਜਿਹੜੀ ਤੁਹਾਨੂੰ ਪੈਂਦੀ ਹੈ ਤੇ ਮੇਲਿਆਂ 'ਤੇ ਤੁਸੀਂ ਆਉਂਦੇ ਹੋ? ਸਰ ਬਰਸਗੀਰ ਪਾਕਿਸਤਾਨ ਦੇ ਵਿੱਚ ਸਾਡੇ ਓਲੀਆ ਇਕਰਾਮ, ਸਾਡੇ ਉਹਨਾਂ ਦੇ ਮਜ਼ਹਬੀ ਰਸੂਮਾਤ ਨੇ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਚਾਹੀਦਾ ਵਾ। ਇਹਦੇ ਵਿੱਚ ਜਿੰਨੀ ਹੋਵੇ ਇਹਦੀ ਸ਼ਿਰਕਤ ਤੇ ਸਾਨੂੰ ਵਧਾਉਣੀ ਚਾਹੀਦੀ ਹੈ। ਐਜ਼ ਏ ਪੰਜਾਬੀ ਸਾਡੇ ਬਰਸਗੀਰ ਦੀ ਹੈ ਇੱਕ ਰੌਣਕ ਆ, ਸਾਡੀ ਮਜ਼ਹਬੀ ਰਸੂਮਾਤ ਆ। ਇਹਨਾਂ ਬਜ਼ੁਰਗਾਂ ਨੇ ਦੀਨ ਦੀ ਵਜ੍ਹਾ ਤੋਂ ਹੀ ਸਾਡੇ ਇੱਥੇ ਬਰਸਗੀਰ ਦੇ ਵਿੱਚ ਪਾਕਿਸਤਾਨ ਆਇਆ ਵਾ, ਤੇ ਨਾਲੇ ਸਾਨੂੰ ਆਪਣੀ ਪੰਜਾਬੀ ਕਲਚਰ ਨੂੰ, ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ ਵਾ। ਦੇਖੋ ਜੀ, ਜਿਹੜਾ ਕਿ ਪਸ਼ਤੋ ਵਾਲਾ ਵਾ, ਉਹ ਜਦੋਂ ਵੀ ਆਪਸ 'ਚ ਗੱਲ ਕਰਦਾ ਵਾ ਉਹ ਪਸ਼ਤੋ 'ਚ ਕਰਦਾ ਵਾ, ਸਿੰਧੀ ਵਾਲਾ ਸਿੰਧੀ 'ਚ ਕਰਦਾ ਵਾ, ਸਰਾਇਕੀ ਵਾਲਾ ਸਰਾਇਕੀ 'ਚ ਕਰਦਾ। ਲੇਕਿਨ ਇੱਕ ਪੰਜਾਬ ਦੇ ਕਲਚਰ ਨੂੰ ਤਕਲੀਫ ਆ ਕਿ ਅਸੀਂ ਆਪਸ 'ਚ ਜਦੋਂ ਕੋਈ ਭਰਾ ਗੱਲ ਕਰਦੇ ਆ ਜਾਂ ਕੋਈ ਸ਼ਹਿਰਾਂ ਦੇ ਦੋ ਚੱਕਰ ਲਾ ਲੈਂਦੇ, ਅਸੀਂ ਉਰਦੂ 'ਚ ਆ ਜਾਂਦੇ ਆ। ਸਾਨੂੰ ਇਹ ਪੰਜਾਬੀ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਵਾ। ਸਾਨੂੰ ਇਹ ਆਪਣੇ ਮਜ਼ਹਬੀ ਰਸੂਮਾਤ ਨੂੰ, ਆਪਣੇ ਕਲਚਰ ਨੂੰ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਇਹਨੂੰ ਉਜਾਗਰ ਕਰਨਾ ਚਾਹੀਦਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਇਹ ਪੰਜਾਬੀ, ਇਹਨਾਂ ਨੂੰ ਪਤਾ ਲੱਗੇ ਪੰਜਾਬ ਆ ਅਸੀਂ, ਸਾਡੀ ਮਾਦਰੀ ਜ਼ਬਾਨ ਪੰਜਾਬੀ ਆ, ਸਾਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਵਾ। ਬਿਲਕੁਲ ਜੀ, ਬੜਾ ਅੱਛਾ ਮੈਸੇਜ ਦਿੱਤਾ ਇਹਨਾਂ ਨੇ ਕਿ ਅਸੀਂ ਲੋਕ ਪੰਜਾਬੀ ਆ ਯਾਰ। ਵੇਖੋ ਦੂਸਰੀਆਂ ਕੌਮਾਂ ਜਦੋਂ ਗੱਲਾਂ ਕਰਦੀਆਂ ਨੇ, ਪਸ਼ਤੂਨ ਹੋ ਗਏ ਜਾਂ ਦੂਸਰੇ, ਉਹ ਆਪਣੀ ਜਿਹੜੀ ਮਾਦਰੀ ਜ਼ਬਾਨ 'ਚ ਗੱਲਾਂ ਕਰਦੀਆਂ ਨੇ। ਸਾਡੇ ਲੋਕ ਆ ਪੰਜਾਬੀ ਨੂੰ ਜਿਹੜਾ ਨਾ ਭੁੱਲ ਗਏ ਨੇ। ਥੋੜਾ ਜਿਹਾ ਕੋਈ ਸੂਟ ਬੂਟ 'ਚ ਹੋ ਗਏ ਜਾਂ ਕੋਈ ਸ਼ਹਿਰਾਂ ਦਾ ਦੋ ਚਾਰ ਚੱਕਰ ਆ ਲਏ, ਜਿੱਦਾਂ ਕਿ ਭਾਈ ਨੇ ਕਿਹਾ, ਤੇ ਫਿਰ ਬੰਦਾ ਨਾ ਉਦਾਂ ਹੀ ਪੰਜਾਬੀ ਭੁੱਲ ਜਾਂਦਾ। ਹਾਲਾਂਕਿ ਪੰਜਾਬੀ ਸਾਡੀ ਮਾਦਰੀ ਜ਼ਬਾਨ ਆ ਯਾਰ। ਤੇ ਤੁਸੀਂ ਕੋਈ ਸਾਨੂੰ, ਸਾਡੀ ਨਵੀਂ ਨਸਲ ਨੂੰ ਕੋਈ ਐਸਾ ਮੈਸੇਜ, ਐਸਾ ਪੈਗਾਮ ਦੇਣਾ ਚਾਹੋ ਕਿ ਜਿਹੜੀ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਮੋਬਾਈਲ ਹੀ ਮੋਬਾਈਲ ਆ, ਠੀਕ ਹੋ ਗਿਆ ਕਿ ਨਹੀਂ, ਗੇਮਾਂ 'ਚ ਵੜ ਗਏ ਆ। ਹਾਲਾਂਕਿ ਸੂਫੀਆ ਕਰਾਮ ਨੇ ਵਾਕਈ ਬੜੀ ਖਿਦਮਾਤ ਦਿੱਤੀਆਂ ਨੇ। ਵੇਖੋ ਨਾ, ਰੌਣਕਾਂ ਲੱਗੀਆਂ ਨੇ, ਸਰਕਾਰਾਂ ਦੇ ਮੇਲੇ ਚੱਲ ਰਹੇ ਨੇ, ਹੈ ਰੂਹਾਨੀ ਸਕੂਨ ਮਿਲਦਾ। ਇਹਦੇ ਵਾਸਤੇ ਕੋਈ ਸਾਡੀ ਨਵੀਂ ਨਸਲ ਨੂੰ ਪੈਗਾਮ ਕੋਈ ਇਹ ਮੋਬਾਈਲ ਆਇਆ ਵਾ, ਠੀਕ ਆ, ਸੋਸ਼ਲ ਮੀਡੀਆ ਵਾ, ਇਹਦੇ ਫਾਇਦੇ ਵੀ ਬਹੁਤ ਆ, ਇਹਦੇ ਨੁਕਸਾਨਾਤ ਵੀ ਆ, ਲੇਕਿਨ ਸਾਨੂੰ ਇਹਦੇ ਤੋਂ ਹੀ ਆਪਣੇ ਫਾਇਦੇ ਲੈਣੇ ਚਾਹੀਦੇ ਆ। ਫਾਇਦੇ ਇਦਾਂ ਹੋ ਸਕਦੇ ਆ ਕਿ ਅਸੀਂ ਉਹਦੇ ਤੇ ਆਪਣੀ ਪੰਜਾਬੀ ਨੂੰ ਪ੍ਰਮੋਟ ਕਰੀਏ, ਆਪਣੇ ਕਲਚਰ ਨੂੰ ਪ੍ਰਮੋਟ ਕਰੀਏ, ਤਾਂ ਕਿ ਸਾਡੇ ਬੱਚਿਆਂ ਨੂੰ, ਸਾਰਿਆਂ ਨੂੰ ਪਤਾ ਲੱਗੇ ਕਿ ਇਹਦੀ ਬਜਾਏ ਕਿ ਅਸੀਂ ਕੋਈ ਗੈਰ ਰਸਮੀ ਜਾਂ ਗੈਰ ਮਜ਼ਹਬੀ ਚੀਜ਼ਾਂ ਨੂੰ ਜ਼ਿਆਦਾ ਕਰਦੇ ਹਾਂ। ਸਾਨੂੰ ਇਹਨਾਂ ਚੀਜ਼ਾਂ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਵਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ 'ਚ ਇਹ ਪੈਦਾ ਹੋ ਜਾਵੇ। ਪੰਜਾਬੀ ਸਾਡੀ ਮਾਦਰੀ ਜ਼ਬਾਨ ਆ, ਇਹਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਪ੍ਰਮੋਟ ਕਰੀਏ ਜਾਂ ਇਹਨੂੰ ਜਿੰਨਾ ਤੋਂ ਜ਼ਿਆਦਾ ਵਧਾਵਾ ਦਈਏ, ਸਾਡੇ ਲਈ, ਸਾਡੇ ਆਉਣ ਵਾਲੀਆਂ ਨਸਲਾਂ ਲਈ, ਭਾਈਆਂ ਲਈ ਬਹੁਤ ਹੀ ਫਾਇਦੇਮੰਦ ਚੀਜ਼ ਆ। ਬਿਲਕੁਲ ਜੀ, ਬੜਾ ਮੈਸੇਜ ਅੱਛਾ ਦਿੱਤਾ ਜੀ। ਇਹ ਸਾਡੇ ਪੰਜਾਬੀ ਭਰਾ ਨੇ, ਫੈਸਲਾਬਾਦ ਤੋਂ ਮੇਲਾ ਵੇਖਣ ਆਏ ਨੇ, ਸ਼ਾਹਕੋਟ ਦੇ ਵਿੱਚ ਲਾਗੇ ਪਿੰਡ ਆ 41 ਮਰੜ, ਤੇ ਬੜਾ ਅੱਛਾ ਮੈਸੇਜ ਆ ਜੀ ਸਾਡੀ ਨਵੀਂ ਨਸਲ ਵਾਸਤੇ ਕਿ ਅਸੀਂ ਪੰਜਾਬੀ ਲੋਕ ਆ, ਸਾਨੂੰ ਆਪਣੀ ਜ਼ਬਾਨ ਨੂੰ ਭੁੱਲਣਾ ਨਹੀਂ ਚਾਹੀਦਾ। ਠੀਕ ਆ, ਅੱਲਾ ਸ਼ੋਹਰਤ ਵੀ ਦਿੰਦਾ, ਦੌਲਤ ਵੀ ਦਿੰਦਾ, ਲੇਕਿਨ ਜਿਹੜੀ ਮਾਦਰੀ ਜ਼ਬਾਨ ਹੁੰਦੀ ਆ, ਇਹਨੂੰ ਭੁੱਲਣਾ ਨਹੀਂ ਚਾਹੀਦਾ। ਇੱਥੇ ਹੋਰ ਵੀ ਬਹੁਤ ਸਾਰੇ ਲੋਕ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਇੱਕ ਸਾਡੇ ਪਾਕਿਸਤਾਨ ਦੇ ਪਲੇਅਰ ਵੀ ਨੇ ਨਾਮਵਰ, ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਪੰਜਾਬੀ ਦੇ ਵਿੱਚ ਉਹ ਸਾਡੇ ਨਾਲ ਕਿੱਦਾਂ ਗੱਲਬਾਤ ਕਰਦੇ ਨੇ, ਕਿਉਂਕਿ ਉਹ ਵੀ ਮਾਸ਼ਾਅੱਲਾ ਹੁਣ ਅਫਸਰ ਬਣ ਗਏ ਨੇ, ਪਲੇਅਰ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ। अस्सलाम वालेकुम जी। वालेकुम सलाम जी। सर की नाम है अपना? मोहम्मद शहबाज। अच्छा शहबाज साहब, माशाअल्लाह ਤੁਸੀਂ ਕਿਹੜੀ ਗੇਮ ਖੇਡ ਰਹੇ ਹੋ? मैं बॉक्सिंग खेलना है ਜੀ। ਇਹ ਬਾਕਸਿੰਗ ਖੇਡਦੇ ਨੇ ਪਾਕਿਸਤਾਨ ਆਰਮੀ ਦੇ ਵਿੱਚ, ਤੇ ਇਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਆ, ਪੰਜਾਬ ਦੀਆਂ ਖੇਡਾਂ ਜਿਹੜੀਆਂ ਨੇ, ਉਹ ਨਵੀਂ ਨਸਲ ਨੂੰ ਇੱਕ ਕੀ ਪੈਗਾਮ ਦੇਣਾ ਚਾਹੁੰਦੇ ਕਿ ਜਿਹੜਾ ਨਵੀਂ ਸਾਡੀ ਨਸਲ ਆ ਉਹ ਮੋਬਾਈਲਾਂ 'ਚ ਜ਼ਿਆਦਾ ਪੈ ਗਈ ਆ, ਆਪਣੀ ਸਿਹਤ ਵੱਲ, ਖੇਡਾਂ ਵੱਲ ਜਿਹੜੀ ਆ ਤਵੱਜੋ ਘੱਟ ਦੇਣ ਡਈ ਆ, ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਵਾਸਤੇ ਭਾਈ ਇਹ ਹੀ ਮੈਸੇਜ ਹੈ ਕਿ ਖੇਲਾਂ ਜ਼ਿਆਦਾ ਤੋਂ ਜ਼ਿਆਦਾ ਹੋਣ, ਆਉਣ ਵਾਲੀ ਨਸਲ ਬਾਚੀ ਤਾਂ ਸਕਦੀ ਆ ਬੁਰੇ ਕੰਮ ਤੋਂ, ਕਿਉਂਕਿ ਮੋਬਾਈਲ ਐਸਾ ਕੈਂਸਰ ਆ ਜਿਹਦੀ ਵਜ੍ਹਾ ਤੋਂ ਨਾ ਆਉਣ ਵਾਲੀ ਨਸਲ ਬਹੁਤ ਹੀ ਸਪੋਰਟ ਤੋਂ ਪਿੱਛੇ ਜਾ ਰਹੀ ਆ। ਕਿਉਂਕਿ ਇਹ ਜਿੰਨੀ ਦੇਰ ਤੱਕ ਮੋਬਾਈਲ ਤੋਂ ਜਾਨ ਛੁੱਟੇਗੀ ਤੇ ਸਪੋਰਟ ਲਾਉਣਗੇ, ਸਪੋਰਟ ਖੇਲਣਗੇ ਤੇ ਮੋਬਾਈਲ ਤੋਂ ਬਚਣਗੇ। ਇਹਨਾਂ ਵਾਸਤੇ ਇਹ ਹੀ ਆ ਬਿਹਤਰੀ।
ਜੀ ਬਿਲਕੁਲ ਇਹਨਾਂ ਦਾ ਕਹਿਣਾ ਸੀ ਕਿ ਜਿਹੜੀ ਨਵੀਂ ਨਸਲ ਹੈਗੀ ਆ ਇਹਨੂੰ ਚਾਹੀਦਾ ਕਿ ਜ਼ਰਾ ਮੋਬਾਈਲ ਨਾਲ ਠੀਕ ਆ ਮੋਬਾਈਲ ਯੂਜ਼ ਕਰੋ ਯਾਰ ਤੁਸੀਂ ਇਸਤੇਮਾਲ ਕਰੋ ਲੇਕਿਨ ਉਹਦਾ ਜਿਹੜਾ ਕੰਮ ਆ ਉਹ ਲਵੋ ਫੜ ਕੇ ਬੈਠੇ ਰਹਿਣਾ ਮੋਬਾਈਲ ਨੂੰ ਵੇਖੋ ਨਾ ਸਾਡੀਆਂ ਖੇਡਾਂ ਨੇ ਅਸੀਂ ਆਪਣੇ ਕਲਚਰ ਨੂੰ ਪ੍ਰਮੋਟ ਕਰੀਏ ਆਪਣੀਆਂ ਖੇਲਾਂ ਨੂੰ ਖੇਲ ਆਬਾਦ ਹੋਣਗੇ ਖੇਲ ਦੇ ਮੈਦਾਨ ਆਬਾਦ ਹੋਣਗੇ ਤੇ ਹਸਪਤਾਲ ਘੱਟ ਹੋਣਗੇ ਅਸੀਂ ਖੇਲਾਂ ਨੂੰ ਭੁੱਲ ਗਏ ਆ ਤਾਂ ਕਰਕੇ ਤੁਸੀਂ ਦੇਖ ਲਓ ਕਿ ਹਰ ਬੰਦਾ ਜਿਹੜਾ ਵਾ ਇੱਕ ਤੋਂ ਦੂਸਰਾ ਬੰਦਾ ਬਿਮਾਰ ਸਾਨੂੰ ਦਿਖਦਾ ਜਿਹੜੇ ਹਸਪਤਾਲ ਆ ਉਹ ਭਰੇ ਆ ਹੋਰ ਵੀ ਇੱਥੇ ਕਾਫੀ ਸਾਰੇ ਲੋਕ ਨੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਜ਼ਰਾ ਘੁਮਾ ਕੇ ਤੇ ਦੇਖੋ ਜ਼ਰਾ ਕਿ ਆਵਾਮ ਲੰਗਰ ਕਰ ਰਹੀ ਹੈ ਸਰਕਾਰਾਂ ਦਾ ਮੇਲਾ ਲੱਗਾ ਹੈ ਠੀਕ ਹੈ ਸੈਯਦ ਸ਼ੇਰ ਸ਼ਾਹ ਵਾਲੀ ਸਰਕਾਰ ਦਾ ਸਾਂਗਲਾ ਹਿੱਲ ਦੇ ਕੋਲ ਪਿੰਡ ਆ 41 ਮਰੜ ਚੱਕ ਨੰਬਰ ਤੇ ਮਾਸ਼ਾਅੱਲਾ ਰੌਣਕਾਂ ਲੱਗੀਆਂ ਨੇ ਪੀਰਾਂ ਫਕੀਰਾਂ ਦੇ ਮੇਲਿਆਂ ਤੇ ਰੌਣਕਾਂ ਲੱਗੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਇਸਲਾਮ ਵਾਸਤੇ ਬਹੁਤ ਸਾਰੀਆਂ ਖਿਦਮਤਾਂ ਦਿੱਤੀਆਂ ਨੇ ਤੇ ਸਾਨੂੰ ਵੱਧ ਚੜ੍ਹ ਕੇ ਜਿਹੜਾ ਮੇਲਿਆਂ 'ਚ ਹਿੱਸਾ ਲੈਣਾ ਚਾਹੀਦਾ ਵਾ ਤੇ ਆਪਣੇ ਮੇਲਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਓਕੇ ਓਕੇ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਜੀ ਅਸੀਂ ਮੇਲੇ ਦੀ ਸੈਰ ਕਰਵਾ ਰਹੇ ਹਾਂ ਤੁਹਾਨੂੰ ਲੋਕਾਂ ਨੂੰ ਤੇ ਇੱਥੇ ਦੇਖੋ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਮੁxtਲਿਫ ਸ਼ਹਿਰਾਂ ਤੋਂ ਨਾਲ ਦਿਆਂ ਪਿੰਡਾਂ ਤੋਂ ਦੂਰੋਂ ਦਰਾਜ਼ ਤੋਂ ਲੋਕ ਜਿਹੜੇ ਨੇ ਉਹ ਆਏ ਨੇ ਤੇ ਮੇਲੇ ਦਾ ਜਿਹੜਾ ਨਾ ਲੁਤਫ ਲੈਣ ਸਰਕਾਰਾਂ ਦੇ ਸਲਾਮ ਕਰਨ ਆਓ ਤੁਹਾਡੀ ਗੱਲਬਾਤ ਕਰਾਉਂਦੇ ਆ ਕੋਈ ਇੱਥੇ ਦੇ ਮੁਅੱਜ਼ਜ਼ ਬੰਦੇ ਵੀ ਨੇ ਪੁਰਾਣੇ ਜਿਹੜੇ ਕਿ ਅਰਸਾ ਦਰਾਜ਼ ਤੋਂ ਮੇਲੇ ਦੇਖਦੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ अस्सलाम वालेकुम जी वालेकुम अस्सलाम जी चाचा जी की नाम है ਤੁਹਾਡਾ मोहम्मद अशफाक ਅੱਛਾ ਜੀ ਚਾਚਾ ਜੀ ਸਾਨੂੰ ਇਹ ਦੱਸੋ ਕਿ ਤੁਸੀਂ ਕਿੰਨੀ ਦੇਰ ਤੋਂ ਮੇਲਿਆਂ ਦਾ ਸਫ਼ਰ ਕਰ ਰਹੇ ਹੋ ਤੇ ਕਿਹੜਾ ਕਿਹੜਾ ਮੇਲਾ ਤੁਸੀਂ ਦੇਖਿਆ कम से कम 60 साल तो मेले का सफ़र कर रहे हैं हाँ जी अच्छा नेक करजे बलियां ਦਾ ਦਰਬਾਰ ਹੈ हाँ जी अच्छे लोग ਆਉਂਦੇ ਨੇ ਇੱਥੇ ਅੱਛੀ ਗੁਫ਼ਤਗੂ ਕਰਦੇ ਨੇ हाँ जी ਅੱਲਾਹ ਪਾਕ ਦਾ ਕਰਮ ਇਹਨਾਂ ਦੇ ਸਦਕੇ ਦੇ ਨਾਲ ਬਸ ਅੱਛਾ ਚਾਚਾ ਜੀ ਸਾਨੂੰ ਨਾ ਤੁਸੀਂ ਇੱਕ ਗੱਲ ਦੱਸੋ ਕਿ ਜਿਹੜੀ ਸਾਡੀ ਨਵੀਂ ਨਸਲ ਆ ਤੁਹਾਡੇ ਦੌਰ ਦੇ ਵਿੱਚ ਲੋਕ ਮੇਲਿਆਂ ਤੇ ਜਾਂਦੇ ਸੀਗੇ ਤੇ ਬੜਾ ਜਿਹੜਾ ਨਾ ਇੱਕ ਰੌਣਕ ਹੁੰਦੀ ਸੀ ਸੂਫੀਆ ਕਰਾਮ ਨੇ ਸਾਡੇ ਇਸਲਾਮ ਵਾਸਤੇ ਬੜੀ ਖਿਦਮਤ ਦਿੱਤੀਆਂ ਨੇ ਸੂਫੀਆ ਕਰਾਮ ਨੇ ਬਹੁਤ ਸਾਰੇ ਇੱਥੇ ਕਾਫਰ ਲੋਕ ਸੀਗੇ ਜਿਨ੍ਹਾਂ ਨੂੰ ਕਿ ਮੁਸਲਮਾਨ ਕੀਤਾ ਸਾਡੀ ਨਵੀਂ ਨਸਲ ਨੂੰ ਕੋਈ ਮੈਸੇਜ ਦਵੋ ਕੋਈ ਐਸਾ ਪੈਗਾਮ ਦਵੋ ਕਿ ਉਹ ਪਲਟ ਕੇ ਆਪਣੇ ਰੂਹਾਨੀ ਪੇਸ਼ਵਾ ਜਿਹੜੇ ਸੂਫੀਜ਼ਮ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਦਰਬਾਰਾਂ ਤੇ ਆਉਣ ਉਹਨਾਂ ਦੀ ਜ਼ਿਆਰਤ ਕਰਨ ਦੀ ਜਿੰਨੇ ਲੋਕ ਨੇ ਜਿਹੜੀ ਅੱਗੋਂ ਨਸਲ ਸਾਡੀ ਨਵੀਂ ਉਹ ਸਰਦਾਰ ਦੀ ਗੁਲਾਮੀ ਕਰਨ ਅੱਲਾ ਦੀ ਉਹਨਾਂ ਤੇ ਰਹਿਮਤ ਹੋ ਜਾਏਗੀ ਹਾਂਜੀ ਸੈਯਦ ਦਾ ਇਤਰਾਮ ਕਰਨ ਹਰ ਬੰਦੇ ਨੂੰ ਵੱਡੇ ਛੋਟੇ ਦਾ ਇਤਰਾਮ ਕਰਨ ਛੋਟੇ ਨਾਲ ਪਿਆਰ ਕਰਨ ਇਨਸਾਨ ਬਣਨ ਦੀ ਕੋਸ਼ਿਸ਼ ਕਰਨ ਰਿਜ਼ਕ ਹਲਾਲ ਕਮਾ ਕੇ ਖਾਣ ਦੀ ਕੋਸ਼ਿਸ਼ ਕਰਨ ਕਿਉਂਕਿ ਵਲੀ ਇਹ ਗੱਲ ਕਹਿੰਦਾ ਵੀ ਬੱਚਾ ਸਿੱਧੇ ਰਾਹ ਜਾ ਹਾਂਜੀ ਬਸ ਜੀ ਬੜਾ ਇੱਕ ਅੱਛਾ ਮੈਸੇਜ ਦਿੱਤਾ ਜੀ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਬਜ਼ੁਰਗ ਲੋਕ ਸਨ ਉਹਨਾਂ ਨੇ ਇੱਕ ਬੜਾ ਅੱਛਾ ਮੈਸੇਜ ਦਿੱਤਾ ਕਿ ਜਿਹੜਾ ਨਾ ਆਵਾਮ ਆਉਂਦੀ ਹੈ ਮੇਲਿਆਂ ਦੇ ਉੱਤੇ ਲੇਕਿਨ ਕੁਛ ਕਾਫੀ ਦੇਰ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਕਿ ਜਦੋਂ ਦਾ ਮੋਬਾਈਲ ਆ ਗਿਆ ਵਾ ਜਿਹੜੀ ਸਾਡੀ ਨਵੀਂ ਨਸਲ ਹੈਗੀ ਆ ਉਹ ਇਹਨਾਂ ਚੀਜ਼ਾਂ ਤੋਂ ਪਿੱਛੇ ਹਟ ਗਈ ਆ ਉਹਨਾਂ ਨੇ ਜ਼ਿਆਦਾਤਰ ਪਬਜੀ ਤੇ ਗੇਮਾਂ ਦੇ ਵਿੱਚ ਪਿੱਛੇ ਪੈ ਗਈ ਆ ਲੇਕਿਨ ਸਾਡੇ ਜਿਹੜੇ ਰੂਹਾਨੀ ਪੇਸ਼ਵਾ ਨੇ ਇਹਨਾਂ ਨੇ ਇਸਲਾਮ ਵਾਸਤੇ ਬੜੀਆਂ ਖਿਦਮਤਾਂ ਦਿੱਤੀਆਂ ਨੇ ਸਾਨੂੰ ਇਹਨਾਂ ਮੇਲਿਆਂ ਤੇ ਆਉਣਾ ਚਾਹੀਦਾ ਮੇਲਿਆਂ ਤੇ ਰੌਣਕਾਂ ਮੇਲਿਆਂ ਦਾ ਲੰਗਰ ਖਾਣਾ ਚਾਹੀਦਾ ਬੰਦੇ ਨੂੰ ਸ਼ਿਫਾ ਮਿਲਦੀ ਹੈ ਹੋਰ ਵੀ ਸਰ ਇੱਥੇ ਭਾਈ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਇੱਥੇ ਰੋੜੀ ਵਾਲਾ ਚੱਕ ਨੰਬਰ 41 ਦੇ ਸਾਬਕਾ ਕਾਉਂਸਲਰ ਸਾਹਿਬ ਵੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਨਿਊ ਜਨਰੇਸ਼ਨ ਨੇ ਪੀਟੀਆਈ ਦੇ ਤੇ ਯੂਥ ਵਿੰਗ ਦੇ ਸਦਰ ਵੀ ਰਹੇ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਆ ਸਾਡੀ ਪੰਜਾਬੀ ਕਲਚਰ ਨੂੰ ਕਿੱਦਾਂ ਪ੍ਰਮੋਟ ਕਰਦੇ ਆ ਤੇ ਕਿਸ ਤਰ੍ਹਾਂ ਸਾਡੀ ਨਵੀਂ ਨਸਲ ਨੂੰ ਪੰਜਾਬ ਦੇ ਕਲਚਰ ਵੱਲ ਲਿਆ ਰਿਹਾ ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਹਮਾਇੂੰ ਸਾਹਿਬ ਦੇ ਨਾਲ अस्सलाम वालेकुम जी हमायूं साहब ज़रा थोड़ी जी ज़हमत कर लो सर अस्सलाम वालेकुम सर वालेकुम सलाम सर की हाल चाल जी अल्लाह का शुक्र ठीक ਅੱਛਾ ठाक ਜੀ ਚੋਰੀ ਸਾਹਿਬ ਪਹਿਲੇ ਤਾਂ ਤੁਹਾਨੂੰ ਵਧਾਈਆਂ ਕਿ ਤੁਸੀਂ ਮੇਲੇ ਤੇ ਆਏ ਹੋ ਰੌਣਕਾਂ ਨਸੀਬ ਹੋਣ ਜੱਗ ਜਿਉਂਦਿਆਂ ਦੇ ਮੇਲੇ ਨੇ ਤੇ ਤੁਸੀਂ ਨਵੀਂ ਨਸਲ ਨੂੰ ਸਾਡੀ ਨੂੰ ਕਿਹੜਾ ਇੱਕ ਮੈਸੇਜ ਦੇਣਾ ਚਾਹੋਗੇ ਮਾਸ਼ਾਅੱਲਾ ਤੁਸੀਂ ਯੂਥ ਵਿੰਗ ਦੇ ਇੱਥੇ ਸਦਰ ਵੀ ਹੋ ਪੀਟੀਆਈ ਦੇ ਤੁਸੀਂ ਕਿਹੜਾ ਇੱਕ ਐਸਾ ਮੈਸੇਜ ਦੇਣਾ ਚਾਹੋਗੇ ਜਿਹੜੀ ਕਿ ਸਾਡੀ ਨਵੀਂ ਨਸਲ ਭਟਕ ਗਈ ਹੈ ਉਹ ਸਾਡੇ ਰੂਹਾਨੀ ਪੇਸ਼ਵਾ ਸਾਡੇ ਪੰਜਾਬੀ ਕਲਚਰ ਵੱਲ ਪਲਟ ਕੇ ਆਵੇ ਅਸੀਂ ਪੰਜਾਬੀ ਲੋਕ ਹਾਂ ਸਾਡੀ ਮਾਦਰੀ ਜ਼ਬਾਨ ਪੰਜਾਬੀ ਹੈ ਬੇਸ਼ੱਕ ਜੀ ਅਸੀਂ ਨਵੀਂ ਨਸਲ ਨੂੰ ਇਹੀ ਕਹਿਣਾ ਚਾਹਾਂਗੇ कि मोबाइल कोई बुरी चीज़ नहीं अच्छी चीज़ है उन्होंने सिर्फ अपने काम वास्ते इस्तेमाल करो बाकी ये मेले ने साडा पंजाबी कल्चर है सूफीआइज़म सूफिया कराम ये दीन हिंद च इन्हां दी वजह तो ही फैलिया ते असी यही मैसेज देना चाहांगे कि इन्हां को आओ ਇੱਥੇ ਆਣ ਕੇ ਆਪਣੇ ਗਲਤ ਕੰਮ ਜਿਹੜੀਆਂ ਗਲਤ ਚੀਜ਼ਾਂ ਇਹਨਾਂ ਨਾਲ ਜੋੜੀਆਂ ਗਈਆਂ ਸੂਫੀਆ ਕਰਾਮ ਨਾਲ ਉਹਦਾ ਆਣ ਕੇ ਆਪ ਦੇਖੋ ਚੈੱਕ ਕਰੋ ਤੇ ਇਹਨਾਂ ਦੀ ਇੱਜ਼ਤ ਤਜ਼ੀਮ ਕਰੋ ਮਿਹਰਬਾਨੀ ਬਿਲਕੁਲ ਜੀ ਹਮਾਇੂੰ ਸਾਹਿਬ ਨੇ ਬੜਾ ਹੀ ਇੱਕ ਅੱਛਾ ਪੁਆਇੰਟ ਜਿਹੜਾ ਨਾ ਉਹ ਪੁੱਟ ਆਫ ਕੀਤਾ ਵਾ ਕਿ ਜਿਹੜਾ ਲੋਕ ਅਸੀਂ ਜਿਹੜਾ ਨਾ ਗਲਤ ਚੀਜ਼ਾਂ ਜਿਹੜੀਆਂ ਨੇ ਨਾ ਸੂਫੀਆ ਕਰਾਮ ਨਾਲ ਜੋੜਤੀਆਂ ਕਿ ਮੇਲਿਆਂ ਤੇ ਲੋਕ ਇਸ ਤਰ੍ਹਾਂ ਕਰਦੇ ਜਾਂ ਚਰਸਾਂ ਪੀਂਦੇ ਜਾਂ ਸਿਗਟਾਂ ਹਾਂ ਹੋਣਗੇ ਕੁਝ ਲੋਕ ਲੇਕਿਨ ਬਹੁਤ ਸਾਰੇ ਲੋਕ ਐਸੇ ਵੀ ਹੈ ਨੇ ਜਿਨ੍ਹਾਂ ਨੂੰ ਕਿ ਅਕੀਦਤ ਆ
ਜਿਹੜੇ ਕਿ ਆਪਣੇ ਦਿਲਾਂ ਦੇ ਸਕੂਨ ਵਾਸਤੇ ਰੂਹਾਨੀਅਤ ਵਾਸਤੇ ਆਉਂਦੇ ਨੇ ਤੇ ਬਹੁਤ ਅੱਛਾ ਹੈ ਕਿ ਇਹਨਾਂ ਨੇ ਮੈਸੇਜ ਦਿੱਤਾ ਤੇ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਆ। ਹੋਰ ਵੀ ਇੱਥੇ ਦੇ ਮਾਸ਼ਾਅੱਲਾ ਕਾਫੀ ਟੈਲੈਂਟਡ ਲੋਕ ਨੇ ਹੈਗੇ ਨੇ ਤੇ ਤੁਹਾਡੀ ਗੱਲਬਾਤ ਕਰਾਉਂਦੇ ਆ ਉਹਨਾਂ ਦੇ ਨਾਲ। ਅਜ਼ਮਾਨ ਡੋਗਰ ਸਾਹਿਬ ਨੇ ਤੇ ਮਾਸ਼ਾਅੱਲਾ ਮੇਲੇ ਦੀ ਰੌਣਕ ਨੇ। ਇੰਤਜ਼ਾਮੀਆ ਦਾ ਮਾਸ਼ਾਅੱਲਾ ਕਾਫੀ ਸਾਰਾ ਕੰਮ ਜਿਹੜਾ ਇਹਨਾਂ ਨੇ ਆਪਣੇ ਦਸਤ ਨਾਲ ਸਾਂਭਿਆ ਹੋਇਆ ਹੈ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ, ਇਹਨਾਂ ਕੋਲ ਪੁੱਛਦੇ ਆ ਕਿ ਅੱਜ ਦੇ ਜਿਹੜੇ ਇੰਤਜ਼ਾਮਾਤ ਆ ਉਹ ਕਿੱਦਾਂ ਇਹਨਾਂ ਨੇ ਅੰਜਾਮ ਦਿੱਤੇ ਨੇ, ਕੋਈ ਬਦਨਜ਼ਮੀ ਤੇ ਨਹੀਂ ਹੋਈ ਤੇ ਯਾਨੀ ਕਿ ਕਿਸ ਤਰ੍ਹਾਂ ਮੇਲਾ ਜਿਹੜਾ ਨਾ ਉਹ ਚੱਲ ਰਿਹਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਡੋਗਰ ਸਾਹਿਬ ਕੀ ਹਾਲ ਚਾਲ ਨੇ ਜੀ। ਅੱਲਾ ਦਾ ਕਰਮ ਸਰਕਾਰ। ਡੋਗਰ ਸਾਹਿਬ ਮੈਂ ਵੇਖਣ ਡਿਆ ਸੀ ਕਿ ਮਾਸ਼ਾਅੱਲਾ ਜਿਹੜਾ ਇੰਤਜ਼ਾਮੀਆ ਦਾ ਤੁਸੀਂ ਹੋਲਡ ਸੰਭਾਲਿਆ ਸੀ, ਲੰਗਰ ਤਕਸੀਮ ਕਰ ਰਹੇ ਸੀ, ਕੋਈ ਬਦਨਜ਼ਮੀ ਨਹੀਂ ਸੀ ਹੋਣ ਦੇ ਰਹੇ। ਮਾਸ਼ਾਅੱਲਾ ਕਿਸ ਤਰ੍ਹਾਂ ਮੇਲਾ ਰਿਹਾ ਵਾ ਤੇ ਕੋਈ ਨਵੀਂ ਨਸਲ ਨੂੰ, ਕੋਈ ਆਉਣ ਵਾਲੇ ਮਹਿਮਾਨਾਂ ਵਾਸਤੇ ਤੇ ਕੀ ਸਾਡਾ ਮੈਸੇਜ ਦੇਣਾ ਚਾਹੋਗੇ ਜਿਹੜਾ ਨਵੀਂ ਨਸਲ? ਇਹ ਜੀ ਬਹੁਤ ਅੱਛੀ ਗੱਲ ਆ ਔਰ ਬੜਾ ਅੱਛਾ ਲੱਗਾ ਆ। ਸਾਡੀ ਤੇ ਜਿਹੜੀ ਕੋਸ਼ਿਸ਼ ਹੈ ਹੀ ਆ, ਸਾਡੀ ਆਵਾਮ ਵੀ ਬੜੀ ਅੱਛੀ ਆ, ਸਾਰੇ ਹੀ ਇੱਥੇ ਅਕੀਦਤਮੰਦ ਆਉਂਦੇ ਆ, ਇਸ ਕਰਕੇ ਨਿਜ਼ਾਮ ਬਿਹਤਰ ਰਹਿੰਦਾ ਆ। ਸਾਰੇ ਮੰਨਣ ਵਾਲੇ ਆ, ਕੋਈ ਵੀ ਬਦਨਜ਼ਮੀ ਇੱਥੇ ਨਹੀਂ ਹੁੰਦੀ। ਹਰ ਬੰਦਾ ਜਿਹੜਾ ਬੜੇ ਸਕੂਨ ਦੇ ਨਾਲ, ਤਹੱਮਲ ਦੇ ਨਾਲ, ਅਕੀਦਤ ਦੇ ਨਾਲ ਲੰਗਰ ਖਾਂਦਾ ਆ ਤੇ ਇੱਥੇ ਹਰ ਬੰਦੇ ਨੇ ਆਉਣਾ ਆਪਣੀ ਨੀਅਤ ਦੇ ਨਾਲ। ਜਿਹਦੀ ਨੀਅਤ ਅੱਛੀ ਹੋਏਗੀ ਉਹਨੂੰ ਅੱਛਾ ਹੀ ਇੱਥੋਂ ਮਿਲਣਾ ਆ ਤੇ ਅਸੀਂ ਤੇ ਇਹ ਚਾਹੁੰਦੇ ਆ ਕਿ ਇੱਥੇ ਬਹੁਤ ਸਾਰੀ ਰੌਣਕ ਲੱਗੇ, ਜਿਹੜਾ ਵੀ ਆਏ ਉਹਦੀ ਜਿੰਨੀ ਖਿਦਮਤ ਹੋ ਸਕੇ ਅਸੀਂ ਓਨੀ ਕਰ ਸਕੀਏ ਤੇ ਕਰੀਦੀ ਆ। ਬਾਕੀ ਅੱਲਾਹ ਪਾਕ ਹਰ ਇੱਕ ਨੂੰ ਤੌਫੀਕ ਦੇ, ਹਰ ਇੱਕ ਦਾ ਇੱਧਰ ਧਿਆਨ ਵੀ ਹੋਣਾ ਚਾਹੀਦਾ। ਔਰ ਬੜੀ ਅੱਛੀ ਗੱਲ ਇਹ ਆ, ਬਹੁਤ ਹੀ ਜਿਹੜਾ ਇੱਥੇ ਸਿਸਟਮ ਬਿਹਤਰ ਲੱਗਾ ਉਹ ਇਹ ਹੀ ਲੱਗਾ ਕਿ ਕੋਈ ਬਦਅਮਨੀ ਨਹੀਂ, ਹਰ ਬੰਦਾ ਹੌਸਲੇ ਦਾ, ਤਹੱਮਲ ਦਾ ਮੁਜ਼ਾਹਰਾ, ਹਰ ਕੋਈ ਕਿਸੇ ਨਾਲ ਖੁਸ਼ ਅਖਲਾਕੀ ਦੇ ਨਾਲ, ਕੋਈ ਵੀ ਬਦਨਜ਼ਮੀ ਨਹੀਂ ਹੈ। ਬਾਕੀ ਆਉਣ ਵਾਲੇ ਮਹਿਮਾਨਾਂ ਨੂੰ ਮੋਸਟ ਵੈਲਕਮ, ਉਹ ਤੇ ਸਾਡੇ ਮਹਿਮਾਨ ਨੇ, ਸਰਕਾਰ ਦੇ ਮਹਿਮਾਨ ਜਿਹੜੇ ਉਹ ਸਾਡੇ ਮਹਿਮਾਨ ਨੇ, ਸਾਡਾ ਹੱਕ ਬਣਦਾ ਅਸੀਂ ਉਹਨਾਂ ਦੀ ਇੱਜ਼ਤ ਕਰੀਏ। ਇੱਥੇ ਕਿਸੇ ਦੇ ਨਾਲ ਵੀ, ਕਿਸੇ ਨੂੰ ਵੀ ਜਿਹੜਾ ਨਾ ਇਹ ਨਹੀਂ ਕੋਈ ਹੈ ਕਿ ਮੈਂ ਕਿਸੇ ਦੇ ਨਾਲ ਬਦ ਅਖਲਾਕੀ ਨਾਲ ਬੋਲਾਂ, ਕਿਉਂਕਿ ਇੱਥੇ ਜਿੰਨੇ ਆਉਣਾ ਉਹ ਤੁਹਾਡੇ ਕੋਲ ਨਹੀਂ ਆਇਆ, ਉਹ ਸਰਕਾਰ ਕੋਲ ਆਇਆ। ਅਗਰ ਤੁਸੀਂ ਇਹਨਾਂ ਪੀਰਾਂ ਨੂੰ ਮੰਨਦੇ ਆ ਤੇ ਫਿਰ ਤੁਹਾਡਾ ਹੱਕ ਨਹੀਂ ਬਣਦਾ ਉਸ ਬੰਦੇ ਦੇ ਨਾਲ ਤੁਸੀਂ ਬਦ ਅਖਲਾਕੀ ਨਾਲ ਬੋਲੋ। ਤੇ ਬਾਕੀ ਜਿਹੜੇ ਆਏ ਆ ਸਿਰ ਮੱਥੇ ਤੇ ਆ ਜੀ, ਅਸੀਂ ਕਿਸੇ ਨੂੰ ਕੀ, ਅਸੀਂ ਤੇ ਨੌਕਰ ਹਾਜ਼ਰ। ਵੇਖੋ ਜੀ ਬੜਾ ਇੱਕ ਅੱਛਾ ਮੈਸੇਜ ਦਿੱਤਾ। ਸਾਡੀ ਜਿਹੜੀ ਨਵੀਂ ਨਸਲ, ਨਵੀਂ ਜਨਰੇਸ਼ਨ ਹੈਗੀ ਨਾ, ਜਿਹੜੀ ਉੱਭਰਦੇ ਜੇ ਸਾਡੇ ਨੌਜਵਾਨ ਆ, ਤੁਹਾਡੀ ਅੱਗੇ ਮੈਂ ਚੇਅਰਮੈਨ ਸਾਹਿਬ, ਸਾਬਕਾ ਕਾਉਂਸਲਰ ਸਾਹਿਬ ਨਾਲ ਵੀ ਗੱਲਬਾਤ ਕਰਾਈ, ਜਿਹੜੇ ਯੂਥ ਵਿੰਗ ਦੇ ਸਦਰ ਵੀ ਨੇ। ਦੇਖੋ ਕਿ ਜਿਹੜੀ ਸਾਡੀ ਨਵੀਂ ਨਸਲ, ਨਵੇਂ ਉੱਭਰਦੇ ਨੌਜਵਾਨ ਆ, ਇਹਨਾਂ ਕੋਲ ਬੜਾ ਟੈਲੈਂਟ ਆ ਤੇ ਮਾਸ਼ਾਅੱਲਾ ਵੇਖੋ ਦੋਵਾਂ ਨੌਜਵਾਨਾਂ ਨੇ ਬੜੀ ਅੱਛੀ ਗੱਲ ਕੀਤੀ ਆ ਤੇ ਦੂਸਰੇ ਡੋਗਰ ਸਾਹਿਬ ਹੁਣਾਂ ਵੀ ਇੱਕ ਬਹੁਤ ਹੀ ਅੱਛੀ ਗੱਲ ਇਹ ਕੀਤੀ ਆ ਕਿ ਲੋਕ ਵੀ ਬਹੁਤ ਅੱਛੇ ਨੇ। ਹਾਲਾਂਕਿ ਇਹ ਗੱਲਾਂ ਸਾਨੂੰ ਸੁਣਨ ਲਈ ਨਹੀਂ ਲੱਭਦੀਆਂ। ਹਮੇਸ਼ਾ ਅਸੀਂ ਜਿਹੜੇ ਵੀ ਜਗ੍ਹਾ ਤੇ ਗਏ ਆ, ਇੰਤਜ਼ਾਮੀਆਂ ਲੋਕਾਂ ਦੀ ਸ਼ਿਕਾਇਤ ਕਰਦੀ ਹੋਈ ਸਾਨੂੰ ਦਿਖੀ ਆ, ਲੇਕਿਨ ਇਹਨਾਂ ਨੇ ਬਹੁਤ ਇੱਕ ਅੱਛਾ ਮੈਸੇਜ ਕਨਵੇ ਕੀਤਾ ਕਿ ਯਾਰ ਆਵਾਮ ਬੜੀ ਅੱਛੀ ਆ। ਇਹ ਬੜੀ ਅੱਛੀ ਗੱਲ ਆ ਜੀ। ਕੁਝ ਬੁਰੇ ਹੁੰਦੇ ਨੇ ਲੋਕ, ਲੇਕਿਨ ਐਸਾ ਮੈਸੇਜ ਸੁਣਨ ਦੇ ਨਾਲ ਜਿਹੜੇ ਬੁਰੇ ਲੋਕ ਵੀ ਹੁੰਦੇ ਨੇ ਨਾ, ਉਹ ਵੀ ਸ਼ਰਮਿੰਦਾ ਹੋ ਕੇ ਨੈਕਸਟ ਟਾਈਮ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਅੱਛਾਈ ਵੱਲ ਚੱਲੀਏ। ਅੱਜ ਦੇ ਵਾਸਤੇ ਇੰਨਾ ਹੀ। ਕੈਮਰਾਮੈਨ ਹਕੀਮ ਸਾਹਿਬ ਦੇ ਨਾਲ ਅਲੀ ਇਮਰਾਨ, ਪੰਜਾਬ ਰੰਗ TV।